एक तो साडा कंसर्न है कि वाइट हाउस और स्टेट डिपार्टमेंट जिहड़ी कमज़ोर नीति है इंडिया प्रति वो ना अपनाण, जिहड़ी उन्होंने नॉट डीलिंग विद द किड ग्लव। उन्होंने 80s ਦੇ ਵਿੱਚ ਸਾਡੀ मूवमेंट ਨੂੰ दहशतगर्द कह के ਜਾਂ ISI ਦੇ ਖਾਤੇ 'ਚ ਪਾ ਕੇ, ਹੁਣ ਕੈਨੇਡਾ 'ਚ ਤਾਂ ISI ਨਹੀਂ ਹੈ, ਅਮਰੀਕਾ 'ਚ ਤਾਂ ਨਹੀਂ ਹੈ, ਸੋ ਇਹਨਾਂ ਦਾ ਉਹ ਪ੍ਰੋਪੇਗੈਂਡਾ ਵੀ ਟੁੱਟ ਗਿਆ ਜਿਹੜਾ ਹਰ ਹਾਲਤ ਸਾਨੂੰ ਪਾਕਿਸਤਾਨ ਨਾਲ ਨੱਥੀ ਕਰਨ ਦੀ ਲਾਈਨ ਸੀ। ਜਿਨ੍ਹਾਂ ਨੇ ਇੱਥੇ ਆ ਕੇ ਅਸਾਈਲਮ ਲਈ ਜਾਂ ਸ਼ੈਲਟਰ ਲਈ ਜੇ ਉਹ ਵੀ ਮਹਿਫੂਜ਼ ਨਹੀਂ ਨੇ ਤਾਂ ਇਹਦਾ ਮਤਲਬ ਇਹ ਹੈ ਕਿ ਵੀ ਸਾਡੇ ਲਈ ਦੁਨੀਆ 'ਚ ਕੋਈ ਥਾਂ ਵੀ ਮਹਿਫੂਜ਼ ਨਹੀਂ ਹੈ। ਲੜਾਈ ਉਦੋਂ ਹੀ ਡਿਫਿਕਲਟ ਹੁੰਦੀ ਹੈ ਜਦੋਂ ਤੱਕ ਪਹਿਲਾਂ ਤਾਂ ਐਨਮੀ ਆਇਡੈਂਟੀਫਾਈ ਨਾ ਹੋਏ। ਹੁਣ ਦੁਸ਼ਮਣ ਆਇਡੈਂਟੀਫਾਈਡ ਵੀ ਹੈ, ਜਿਹੜਾ ਇਹਨਾਂ ਨੇ ਸਾਡੇ ਤੇ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਦੇ ਲੇਬਲ ਲਾਏ ਹੋਏ ਸੀ, ਉਹ ਹੁਣ ਇਹਨਾਂ ਨੂੰ ਚੰਬੜ ਗਿਆ। ਦਹਿਸ਼ਤਗਰਦ, ਰੋਗ ਸਟੇਟ, ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਾਨੂੰ ਹੁਣ ਫੋਕਸਡ ਢੰਗ ਨਾਲ ਖੁੱਲ੍ਹ ਕੇ ਖਾਲਿਸਤਾਨ ਦੀ ਲੌਬੀ ਕਰਨ ਦੀ ਲੋੜ ਹੈ ਤਾਂ ਕਿ ਇਹ ਹੋਏ ਕਿ ਭਾਈ ਇਹ ਤਾਂ ਉੱਥੇ ਵਿਦਨ ਕੰਟਰੀ ਤਾਂ ਸੇਫ ਹੈ ਹੀ ਨਹੀਂ ਸੀ, ਬਾਹਰ ਆਏ ਤੇ ਨਿਸ਼ਾਨਾ ਨੇ ਦੇ ਨੀਡ ਏ ਨੇਸ਼ਨ ਆਫ देयर ओन। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਅਤੇ ਕੈਨੇਡਾ ਵਿੱਚ ਇਸ ਵੇਲੇ ਭਾਰਤੀ ਨਿਜ਼ਾਮ ਦਾ ਦਹਿਸ਼ਤਗਰਦ ਜਿਹੜਾ ਚਿਹਰਾ ਹੈ ਉਹ ਬੇਨਕਾਬ ਹੋ ਚੁੱਕਾ ਹੈ। ਸੋ ਵਾਸ਼ਿੰਗਟਨ ਪੋਸਟ ਦੀ ਰਿਪੋਰਟ, ਪ੍ਰੈਜ਼ੀਡੈਂਟ ਬਾਈਡਨ ਦਾ ਵਿਦੇਸ਼ੀਆਂ ਨੂੰ ਨਫ਼ਰਤ ਕਰਨ ਵਾਲਾ ਬਿਆਨ ਅਤੇ ਅੱਜ ਕੈਨੇਡੀਅਨ ਪੁਲਿਸ ਵੱਲੋਂ ਭਾਰਤੀ ਸਟੇਟ ਦੇ ਭਾੜੇ ਦੇ 3 ਜਿਹੜੇ ਕਾਤਲਾਂ ਦੀ ਗ੍ਰਿਫਤਾਰੀ ਬਹੁਤ ਵੱਡੀਆਂ ਜਿਹੜੀਆਂ ਡਿਵੈਲਪਮੈਂਟਸ ਨੇ। ਸੋ ਅਮਰੀਕਾ ਕੈਨੇਡਾ ਦਾ ਕਾਨੂੰਨ ਆਪਣਾ ਰੰਗ ਜ਼ਰੂਰ ਦਿਖਾਏਗਾ, ਪਰ ਇਸ ਵੇਲੇ ਖਾਲਿਸਤਾਨ ਦੇ ਕੇਸ ਦੀ ਵਕਾਲਤ ਲਈ ਬਹੁਤ ਹੀ ਢੁਕਵਾਂ ਸਮਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ, ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਿਵੇਂ ਅੱਜ ਸਾਰਾ ਦਿਨ ਹੀ ਸਿਰਫ ਸੋਸ਼ਲ ਮੀਡੀਆ ਜਾਂ ਪੰਥਕ ਮੀਡੀਆ ਜਾਂ ਪੰਥਕ ਪਰਿਵਾਰਾਂ 'ਚ ਹੀ ਜੋ ਕੁਛ 3 ਪਹਾੜੇ ਦੇ ਕਾਤਲ ਮਰਸਨਰੀ ਜਿਹੜੇ ਫੜੇ, ਜਿਹੜੀ ਉਹਨਾਂ ਦੀ ਔਰ ਲਾਰੈਂਸ ਬਿਸ਼ਨੋਈ ਗੈਂਗ ਸਿੱਧੇ ਤੌਰ 'ਤੇ ਅਮਿਤ ਸ਼ਾਹ ਦੀ ਕਮਾਂਡ ਥੱਲੇ ਹੈ, ਹੋਮ ਮਿਨਿਸਟਰੀ ਦੇ ਥੱਲੇ ਹੈ, ਜਿਨ੍ਹਾਂ ਨੂੰ ਬਹੁਤ ਸਾਰਿਆਂ ਨੂੰ ਸ਼ਾਇਦ ਯਾਦ ਨਾ ਹੋਏ ਕਿ ਜਦੋਂ ਈਵਨ ਸਿੱਧੂ ਮੂਸੇਵਾਲਾ ਦੇ ਮਰਡਰ ਦੇ ਵਿੱਚ ਇਹਦੀ ਇਨਵੋਲਵਮੈਂਟ ਸਾਹਮਣੇ ਆਈ ਔਰ ਇਹ ਦਿੱਲੀ ਦੀ ਤਿਹਾੜ ਜੇਲ੍ਹ 'ਚ ਸੀ ਤੇ ਤਿਹਾੜ ਤੋਂ ਪੰਜਾਬ 'ਚ ਲਿਆਉਣ ਦੇ ਲਈ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਕੋਰਟ ਰਾਹੀਂ ਕਿ ਕਿੰਨੀਆਂ ਗੱਡੀਆਂ ਸੇਫਟੀ ਦੇ ਨਾਲ ਅੱਗੇ ਪਿੱਛੇ ਲਾ ਕੇ, ਜਿਵੇਂ ਕਿਸੇ ਨੂੰ ਕੋਈ ਬਰਾਤ ਦੇ ਉੱਤੇ ਦੂਲਹਾ ਹੁੰਦਾ ਇਵੇਂ ਪੰਜਾਬ 'ਚ ਲਿਆਂਦਾ ਗਿਆ। ਫਿਰ ਅਸੀਂ ਦੇਖਦੇ ਹਾਂ ਕਿ ਵੀ ਜੇਲ੍ਹ ਦੇ ਵਿੱਚ ਬੈਠਿਆਂ ਲਾਰੈਂਸ ਬਿਸ਼ਨੋਈ ਕਿਵੇਂ ਨਾਰਮਲ ਵਾਂਗ, ਜਦੋਂ ਹਾਈ ਸਿਕਿਉਰਿਟੀ ਪ੍ਰਿਜ਼ਨ 'ਚ ਵੀ ਹੈ, ਉਸ ਦੇ ਇੰਟਰਵਿਊ ਔਰ ਉਹ ਧਮਕੀਆਂ ਦੇ ਰਿਹਾ। ਸਿੱਧੂ ਮੂਸੇਵਾਲਾ ਦੇ ਮਰਡਰ ਦੀ ਜ਼ਿੰਮੇਵਾਰੀ ਵੀ ਲਈ ਔਰ ਇਸ ਤੋਂ ਇਲਾਵਾ ਵੀ ਬਾਕੀਆਂ ਨੂੰ ਧਮਕੀਆਂ, ਈਵਨ ਸ਼ਾਇਦ ਸਲਮਾਨ ਖਾਨ ਉਸ ਨੂੰ ਕਿਵੇਂ ਜਿਹੜਾ, ਕਿਉਂਕਿ ਇਹ ਸਾਰਾ ਈਵਨ ਜਿਹੜੇ ਖਾਨ ਔਰ ਫਿਲਮ ਇੰਡਸਟਰੀ ਦੇ ਵਿੱਚ ਮੁਸਲਮਾਨਾਂ ਦਾ ਦਬਦਬਾ, ਸਕ੍ਰਿਪਟ ਰਾਈਟਰ, ਸੌਂਗ, ਉਹ ਤਾਂ ਖਤਮ ਕੀਤੇ ਹੀ ਨੇ। ਜਿਹੜੇ ਬਿਲਕੁਲ ਜਿਨ੍ਹਾਂ ਦੇ ਘਰਾਂ 'ਚ ਹਿੰਦਵਾਣੀਆਂ ਪਤਨੀਆਂ ਬਣ ਕੇ ਬੈਠੀਆਂ ਨੇ ਔਰ ਤਿਲਕ ਵੀ ਲਾਉਂਦੇ ਨੇ, ਇਹ ਵੀ ਇਹਨਾਂ ਨੂੰ ਟੋਲਰੇਟ ਨਹੀਂ ਨੇ। ਇਹਨਾਂ ਨੂੰ ਕਰਨ ਦੇ ਲਈ ਵੀ ਉਹ ਹਿਰਨ ਨੂੰ ਮਾਰਨ ਦੀ ਕਿ ਜੀ ਉਹ ਬਿਸ਼ਨੋਈ ਉਹ ਬੜਾ ਜਿਹੜਾ ਹਿਰਨ ਬੜਾ ਉਹਨਾਂ ਦਾ ਪਿਓ ਲੱਗਦਾ ਅਤੇ ਉਹਨੂੰ ਉਹਨੇ ਹੰਟ ਕੀਤਾ ਤਾਂ ਉਹਨੂੰ, ਔਰ ਇਹ ਪਿੱਛੇ ਅਸੀਂ ਦੇਖਿਆ ਵੀ ਕਿਵੇਂ ਈਵਨ ਉਹਦੇ ਫਿਰ ਗੋਲੀਆਂ ਚਲਾਈਆਂ ਉਹਦੇ ਘਰ ਦੇ ਬਾਹਰ ਔਰ ਫਿਰ ਜਿਹੜੇ ਫੜੇ ਗਏ ਉਹਦੇ 'ਚ ਉਹਨਾਂ ਦਾ ਹੋਇਆ ਜੀ ਜੇਲ੍ਹ ਦੇ ਵਿੱਚ ਉਹਨੇ ਸੁਸਾਈਡ ਦੀ ਕੋਸ਼ਿਸ਼ ਕੀਤੀ। ਇਹ ਐਲੀਮੀਨੇਟ ਕਰਨਾ ਐਵੀਡੈਂਸ ਕਿ ਕੋਈ ਮੂੰਹ ਨਾ ਖੋਲ੍ਹੇ ਕਿ ਵੀ ਅਲਟੀਮੇਟਲੀ ਆ ਕਿੱਥੋਂ ਰਿਹਾ। ਫਿਰ ਇਕੱਲਾ ਇਹ ਨਹੀਂ ਹੈ ਕਿਉਂਕਿ ਸਿੱਖ ਰਿਬੈਲੀਅਨ ਦੇ ਰਾਹ 'ਤੇ ਨੇ। ਈਵਨ ਜਿਹੜਾ ਰਾਜਪੂਤ ਭਾਈਚਾਰਾ ਰਾਜਸਥਾਨ ਦਾ ਜਾਂ ਉਸ ਬੈਲਟ ਦਾ, ਜਿਹੜੇ ਇਹ ਮਹਿਸੂਸ ਕਰਦੇ ਨੇ ਕਿ ਭਾਈ ਅਸੀਂ ਪਹਿਲਾਂ ਵੀ ਸਾਨੂੰ ਜਿਹੜੇ ਦੇਖੋ ਅਵੇਅਰਨੈਸ ਲੈਵਲ ਹੁਣ ਵਿਦ ਦਾ ਸੋਸ਼ਲ ਮੀਡੀਆ ਵੀ ਔਰ ਬਹੁਤ ਸਾਰੀ ਜਾਣਕਾਰੀ ਦੇ ਕਾਫੀ ਕੁਛ ਹੈ ਕਿ ਵੀ ਇਹ ਇਹਨਾਂ ਨੇ ਪਹਿਲਾਂ ਵੀ ਸਾਨੂੰ ਯੂਜ਼ ਕੀਤਾ ਹੈ। ਜਦੋਂ ਬੁੱਧਿਜ਼ਮ ਦਾ ਖਾਤਮਾ ਕੀਤਾ ਤੇ ਕਿਵੇਂ ਮਾਊਂਟ ਆਬੂ ਦੇ ਉੱਤੇ ਲਿਜਾ ਕੇ ਯੱਗ, ਉਦੋਂ ਤੱਕ ਇਹਨਾਂ ਨੂੰ ਅਵਰਣ ਰੱਖਿਆ ਹੋਇਆ ਸੀ। ਰਾਜਪੂਤ ਸੈਂਟਰਲ ਏਸ਼ੀਆ 'ਚੋਂ ਆਏ, ਉਹਨਾਂ ਨੂੰ ਅਵਰਣ ਸੀ। ਉਹਨਾਂ ਨੂੰ ਕਿਹਾ ਜੀ ਅਸੀਂ ਤੁਹਾਨੂੰ ਕਸ਼ਤਰੀ ਬਣਾਵਾਂਗੇ, ਰਾਜਪੂਤ ਬਾਅਦ 'ਚ ਬਣੇ। ਪਹਿਲਾਂ ਉੱਥੇ ਜਾ ਕੇ ਮਾਊਂਟ ਆਬੂ ਯੱਗ ਕੀਤਾ, ਉਹਨਾਂ ਨੂੰ ਉਹਨਾਂ ਦਾ ਸ਼ੁੱਧੀਕਰਨ ਕੀਤਾ ਔਰ ਫਿਰ ਉਹਨਾਂ ਨੂੰ ਵਰਤ ਕੇ ਬੋਧੀ ਰਾਜਿਆਂ ਦੇ ਕਤਲ ਔਰ ਆਮ ਬੁੱਧ ਧਰਮ ਨੂੰ ਮੰਨਣ ਵਾਲੇ ਲੋਕਾਂ ਦੇ, ਇਹ ਜਿਹੜਾ ਪਹਿਲੇ ਸ਼ਾਸਤਰ ਸੇ ਮਾਰੋ ਫਿਰ ਸ਼ਸਤਰ ਸੇ ਮਾਰੋ,
ਸ਼ੰਕਰਾ ਦਾ ਫਾਰਮੂਲਾ ਇਹਨੂੰ ਇੰਪਲੀਮੈਂਟ ਕਰਨ ਦੇ ਵੇਲੇ ਹੋਰ ਤਾਂ ਇਹਨਾਂ ਕੋਲ ਹੈ ਹੀ ਨਹੀਂ ਸੀ। ਬਾਹਮਣ ਨੇ ਤਾਂ ਨਹੀਂ ਸੀ ਕਰਨਾ, ਉਹ ਤਾਂ ਮਾਸਟਰਮਾਈਂਡ ਕਰ ਰਿਹਾ ਸੀ। ਔਰ ਉਸ ਸਾਰੇ ਦੇ ਥੱਲੇ ਉਹਨਾਂ ਨੂੰ ਪੂਰੀ ਤਰ੍ਹਾਂ ਵਰਤਿਆ। ਔਰ ਅਸੀਂ ਜੇ ਦੇਖੀਏ ਕਿ ਵੀ ਈਵਨ ਇਸ ਹਿੰਦੂਤਵਾਦੀ ਆਈਡੀਓਲੋਜੀ ਨੂੰ ਵੀ ਅੱਗੇ ਤੋਰਨ ਦੇ ਲਈ ਉਹਨਾਂ ਨੇ ਇੱਕ ਸਟੇਜ ਤੇ ਵੈਸਟਰਨ ਯੂਪੀ ਦੇ ਜਾਟਾਂ ਨੂੰ, ਜਿਹੜੇ ਮੁਜ਼ੱਫਰਾਬਾਦ ਜਾਂ ਮੁਜ਼ੱਫਰਨਗਰ ਦੰਗੇ ਕਰਵਾਏ ਗਏ, ਜਿਹਨੂੰ ਬਾਅਦ 'ਚ ਇਹਨਾਂ ਨੇ ਜਿਹੜੇ ਇਹਨਾਂ ਦੇ ਖੇਤੀ ਮੂਵਮੈਂਟ ਵੇਲੇ ਵੀ ਦੋ ਭਰਾ ਸਨ, ਉਹਨਾਂ ਨੇ ਜਾਟ ਕਿ ਜੀ ਉਹਨਾਂ ਨੇ ਮੁਸਲਮਾਨਾਂ ਤੋਂ ਜਾ ਕੇ ਮਾਫੀ ਮੰਗੀ ਕਿ ਜੀ ਅਸੀਂ ਜਿਹੜਾ ਸਾਡੇ ਤੋਂ ਇਹ ਗਲਤੀ ਹੋਈ, ਅਸੀਂ ਇਹ ਪਾਰਟ ਕੀਤਾ। ਔਰ ਹੁਣ ਦੇਖੋ ਚੋਣ ਨਤੀਜੇ ਤਾਂ EVM ਦੇ ਉੱਤੇ ਖੜੇ ਨੇ, ਕੀ ਕਰਦੇ ਨੇ ਕੀ ਨਹੀਂ ਕਰਦੇ। ਲੇਕਿਨ ਅਸੀਂ ਦੇਖਦੇ ਹਾਂ ਵੀ ਰਾਜਪੂਤਾਂ ਨੇ ਬ੍ਰਾਹਮਣਵਾਦ ਨੂੰ ਚੈਲੰਜ ਕਰਨ ਦੇ ਲਈ ਆਪਣੀ ਬਾਡੀ ਕਰਨੀ ਸੈਨਾ ਬਣਾਈ। ਔਰ ਕਰਨੀ ਸੈਨਾ ਨੇ ਭਾਵੇਂ ਉਹ ਫਿਲਮ ਪਦਮਾਵਤੀ ਨੂੰ ਲੈ ਕੇ ਪਹਿਲਾਂ ਜਿਹੜਾ ਉਹਨਾਂ ਨੇ ਸਟੈਂਡ ਲਿਆ, ਪਰ ਕਰਨੀ ਸੈਨਾ ਦੇ ਜਿਹੜੇ ਆਗੂ ਸੀ ਉਹਨਾਂ ਨੂੰ ਸਮਝ ਆ ਰਹੀ ਸੀ ਕਿ ਵੀ ਇਹ ਅਸੀਂ ਐਵੇਂ ਬ੍ਰਾਹਮਣਵਾਦ ਦੇ ਹੱਥ ਠੋਕੇ ਬਣੇ ਹੋਏ ਹਾਂ, ਤਾਂ ਵੀ ਨੀਡ ਟੂ ਵਰਕ ਇੰਡੀਪੈਂਡੈਂਟਲੀ। ਔਰ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਵੀ ਕਰਨੀ ਸੈਨਾ ਦੇ ਜਿਹੜਾ ਇੱਕ ਪ੍ਰਮੁੱਖ ਲੀਡਰ ਸੀ ਉਹਦਾ ਮਰਡਰ ਹੋਇਆ, ਔਰ ਉਸ ਦਾ ਬਿਸ਼ਨੋਈ ਗੈਂਗ ਨੇ ਜਿਹੜੀ ਉਹਦੀ ਜ਼ਿੰਮੇਵਾਰੀ ਲਈ। ਸੋ ਜੇ ਤੁਸੀਂ ਇਹ 2 and 2 ਟੂਗੈਦਰ ਕਰੋਗੇ ਔਰ ਤੁਹਾਨੂੰ ਇਹ ਨਜ਼ਰ ਆਏਗਾ, ਔਰ ਦਲਿਤ ਲੀਡਰਸ਼ਿਪ ਨੂੰ ਵੀ ਇਹ ਸਮਝਣ ਦੀ ਲੋੜ ਹੈ ਕਿ ਵੀ ਤੁਸੀਂ ਆਪਣਾ ਜਿਹੜਾ ਉਹ ਭਾਰਤੀ ਕਨਸਟੀਟਿਊਸ਼ਨ ਇਸੇ ਨੂੰ ਹੀ ਨਾ ਚੱਟੀ ਜਾਓ ਜੀ ਬਾਬਾ ਸਾਹਿਬ ਨੇ ਲਿਖਿਆ ਤੇ ਫਲਾਣਾ ਕੀਤਾ। ਕਨਸਟੀਟਿਊਸ਼ਨ ਲੈਟਰ ਐਂਡ ਸਪਿਰਿਟ ਹੁੰਦੇ ਆ, ਲੈਟਰਸ ਉਹਦੇ ਬੜੇ ਖੂਬਸੂਰਤ ਹੋਣਗੇ ਕਿ ਜੀ ਉਹ ਬਹੁਜਨ ਔਰ ਫਲਾਣਾ, ਉਹਦੀ ਸਪਿਰਿਟ ਤਾਂ ਬ੍ਰਾਹਮਣ ਕੰਟਰੋਲ ਕਰਦਾ। ਜੇ 80% ਜੱਜ ਉਹਨਾਂ ਦੇ ਨੇ, ਇੰਟਰਪ੍ਰੀਟੇਸ਼ਨ ਅਸੀਂ ਦੇਖ ਹੀ ਰਹੇ ਹਾਂ ਸਾਰੇ ਮਾਮਲਿਆਂ 'ਚ, ਤਾਂ ਫਿਰ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਵੀ ਇਹ ਜਿਹੜੀ ਸਾਰੀ ਗੱਲ ਹੈ ਇਹ ਕਿੱਧਰ ਨੂੰ। ਔਰ ਇਹ ਬਿਸ਼ਨੋਈ ਔਰ ਦੂਜੇ ਔਰ ਅੱਜ ਹੀ ਨਾਲ ਦੀ ਨਾਲ ਕਿ ਜੀ ਅਮਿਤ ਸ਼ਾਹ ਚਣਕਿਆ ਦਿਮਾਗ ਦਾ ਮਾਲਕ ਔਰ ਤੇਜ਼ ਤਰਾਰ ਫਲਾਣਾ, ਇਧਰੋਂ ਤੁਸੀਂ ਬਿਲਟ ਕਰੋ, ਉਧਰੋਂ ਉਹ ਆਪਣੀ ਚਣਕਿਆ ਨੀਤੀ ਲਾਗੂ ਵੀ ਕਰ ਰਹੇ ਨੇ। ਸੋ ਇੱਕ ਪਾਸੇ ਉੱਥੇ ਤਾਂ ਉਹਨਾਂ ਨੇ ਇਨਰ ਜੋ ਇੱਕ ਨੂੰ ਦੂਜੇ ਦੇ ਖਿਲਾਫ ਪਲੇ ਕਰਨਾ, ਹਾਲਾਂ ਇਹ ਹਮੇਸ਼ਾ ਅਸੀਂ ਵੀ ਜਦੋਂ ਪੜ੍ਹਦੇ ਸੀ ਸਾਨੂੰ ਇਹ ਸੀ ਜੀ ਅੰਗਰੇਜ਼ਾਂ ਨੇ ਰਾਜ ਕੀਤਾ, ਉਹਨਾਂ ਦੀ ਨੀਤੀ ਡਿਵਾਈਡ ਐਂਡ ਰੂਲ ਸੀ, ਦੈਟ ਇਜ਼ ਹਾਊ ਦੇ। ਉਹ ਡਿਵਾਈਡ ਐਂਡ ਰੂਲ ਤਾਂ ਉਹਨਾਂ ਨੇ ਹੁਣ ਕੀਤਾ ਹੋਏਗਾ। ਇਹਨਾਂ ਦੇ ਤਾਂ ਬੇਸਿਕ ਟੈਕਸਟ ਦੇ ਵਿੱਚ, ਇਹਨਾਂ ਦੇ ਤਾਂ ਮਾਈਂਡ ਸੈਟ 'ਚ ਇਹ ਹੈ ਜਾਤ ਸਿਸਟਮ ਕੀ ਹੈ, ਵਰਨ ਆਸ਼ਰਮ, ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ। ਫਿਰ ਉਹਨਾਂ ਚਾਰਾਂ ਨੂੰ ਚਾਰ ਨਹੀਂ ਰਹਿਣ ਦਿੱਤਾ ਵੀ ਆ ਲਓ ਜੀ ਸਾਰੇ ਸ਼ੂਦਰ ਨੇ, ਆ ਸਾਰੇ ਵੈਸ਼। ਉਹਨਾਂ ਦੀਆਂ ਅੱਗੋਂ 3000 ਤੋਂ ਜ਼ਿਆਦਾ ਸਬ ਕਾਸਟਾਂ, ਗੋਤਾਂ, ਜਿਹਨਾਂ ਨੂੰ ਪਾਤ ਕਹਿੰਦੇ ਸੀ ਪਹਿਲਾਂ, ਹੁਣ ਗੋਤਰ ਕਹਿੰਦੇ ਨੇ, ਉਹ ਬਣਾਈਆਂ ਕਿ ਉਹਨਾਂ 'ਚ ਵੀ ਸ਼ੂਦਰਾਂ 'ਚ ਵੀ ਉੱਚੇ ਨੀਵੇਂ ਨੇ। ਤਾਂ ਇਹ ਹੈ ਡਿਵਾਈਡ ਐਂਡ ਰੂਲ ਦੀ ਨੀਤੀ। ਔਰ ਇਹੀ ਇਹਨਾਂ ਨੇ ਵਿਦਨ ਕਮਿਊਨਿਟੀ ਖੜਾ ਕੀਤਾ ਹੈ। ਵਿਦਨ ਅਸੀਂ ਦੇਖਦੇ ਹਾਂ ਕਿ ਸਿੱਖਾਂ 'ਚ ਕਿਵੇਂ ਕਈ ਸੈਕਟ ਖੜੇ ਕੀਤੇ, ਕਿਸ ਕਿਸਮ ਦਾ ਗੁਰੂਡਮ ਖੜਾ ਕੀਤਾ, ਕਿਵੇਂ ਇੱਕ ਨੂੰ ਦੂਜੇ ਦੇ ਖਿਲਾਫ ਵਰਤਿਆ, ਦਲਿਤਾਂ ਨੂੰ, ਸ਼ੂਦਰਾਂ ਨੂੰ, ਦੂਜਿਆਂ ਨੂੰ ਨਵੰਬਰ 84 'ਚ ਸਿੱਖਾਂ ਦੀ ਨਸਲਕੁਸ਼ੀ ਲਈ ਵਰਤਿਆ। ਗੁਜਰਾਤ 2002 ਦੇ ਵਿੱਚ ਉਹੀ ਜਿਹੜੇ ਸ਼ੂਦਰ ਸੀ ਜਿਨ੍ਹਾਂ ਨੂੰ ਇਹਨਾਂ ਨੇ ਬ੍ਰਾਹਮਣ ਡਿਗਰੀ ਨੇ ਬਣਾਇਆ ਹੋਇਆ, ਉਹਨਾਂ ਨੂੰ ਅੱਗੇ ਲਾ ਕੇ ਹੋਰ ਕਦੇ ਤੁਹਾਨੂੰ ਧੋਤੀਆਂ ਵਾਲੇ ਪੰਡਤ ਤਾਂ ਨਹੀਂ ਨਜ਼ਰ ਆਉਂਦੇ ਵੀ ਅੱਗੇ ਜਾ ਕੇ ਉਹ ਅੱਗਾਂ ਲਾ ਰਹੇ ਨੇ ਜਾਂ ਲੁੱਟਾਂ ਖੋਹਾਂ ਕਰ ਰਹੇ ਨੇ। ਉਹ ਅੱਜ ਵੀ ਇਹ ਜਿਹੜਾ ਸਾਰਾ ਇਸ ਕਿਸਮ ਦਾ ਪਲਾਟ ਹੈ। ਸੋ ਇੱਕ ਪਾਸੇ ਵਿਦਨ ਤਾਂ ਸ਼ਾਇਦ ਸਾਡਾ ਕੋਈ ਕੰਟਰੋਲ ਨਹੀਂ ਹੈ। ਅਸੀਂ ਅਵੇਅਰਨੈਸ ਪੈਦਾ ਕਰੀਏ, ਐਜੂਕੇਟ ਕਰੀਏ ਉਹਨਾਂ ਸਾਰੇ ਵਰਗਾਂ ਨੂੰ ਜਿਹੜੇ ਬ੍ਰਾਹਮਣ ਦੇ ਇਸ ਜ਼ਬਰ ਦਾ ਸ਼ਿਕਾਰ ਨੇ ਕਿ ਭਾਈ ਤੁਹਾਨੂੰ ਇਕੱਠੇ ਹੋਣਾ ਪਏਗਾ ਕਿਸੇ ਨਾ ਕਿਸੇ ਲੈਵਲ ਤੇ, ਅਸੀਂ ਸਾਰੇ ਹੀ ਵਿਕਟਮ ਹੈ। ਪਰ ਜੇ ਮੈਂ ਇਹਨਾਂ ਸਾਰੀਆਂ ਡਿਵੈਲਪਮੈਂਟਸ ਨੂੰ ਜਿਹੜੀਆਂ ਖਾਸ ਤੌਰ ਤੇ ਅਮਰੀਕਾ ਕੈਨੇਡਾ ਦੇ ਹਵਾਲੇ ਨਾਲ ਨੇ, ਹਾਲਾਂ ਪਿਛਲੇ 11 ਮਹੀਨੇ ਤੋਂ ਹੀ ਡਿਵੈਲਪਮੈਂਟਸ ਉਸ ਪਾਸੇ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਉਸ ਪਾਸੇ ਜਾ ਰਹੀਆਂ ਨੇ। ਪਰ ਹੁਣ ਗੱਲ ਜਿੱਥੇ ਸਾਡਾ ਇੱਕ ਐਜ਼ ਏ ਵਿਕਟਮ ਦੀ ਲਾਈਨ, ਜਿਵੇਂ ਕੱਲ ਜਿਸ ਕਾਂਗਰਸਮੈਨ ਦਾ ਮੈਂ ਜ਼ਿਕਰ ਕੀਤਾ, ਜਿਹੜੀ ਉਹਦੀ ਸਟੇਟਮੈਂਟ ਸੀ, ਉਹਦੇ 'ਚ ਉਹਨੇ ਇਕੱਲਾ ਇਹ ਨਹੀਂ ਕਿਹਾ ਕਿ ਜੀ ਦੇ ਆਰ ਟਾਰਗੇਟਿੰਗ ਖਾਲਿਸਤਾਨੀਜ਼ ਔਰ ਸੈਪਰੇਟਿਸਟ। ਉਹਨਾਂ ਨੇ ਕਿਹਾ ਜੀ ਇਹ ਜਿਹੜੀਆਂ ਸਿੱਖਾਂ ਦੀਆਂ ਵੈਲਿਊਜ਼, ਮਹਾਨ ਵੈਲਿਊਜ਼ ਨੇ ਔਰ ਦੂਸਰੀਆਂ ਨੇ, ਇਹ ਸਿੱਖਾਂ ਨੂੰ ਟਾਰਗੇਟ ਕਰ ਰਹੇ ਨੇ, ਦੇ ਆਰ ਟਾਰਗੇਟਿੰਗ ਸਿੱਖਸ। ਇਹ ਹੁਣ ਕੋਈ ਦੇਖੋ ਲੜਾਈ ਉਦੋਂ ਹੀ ਡਿਫਿਕਲਟ ਹੁੰਦੀ ਹੈ ਜਦੋਂ ਤੱਕ ਪਹਿਲਾਂ ਤਾਂ ਐਨਮੀ ਆਇਡੈਂਟੀਫਾਈ ਨਾ ਹੋਏ। ਹੁਣ ਦੁਸ਼ਮਣ ਆਇਡੈਂਟੀਫਾਈਡ ਵੀ ਹੈ। ਜਿਹੜਾ ਇਹਨਾਂ ਨੇ ਸਾਡੇ ਤੇ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਦੇ ਲੇਬਲ ਲਾਏ ਹੋਏ ਸੀ, ਉਹ ਹੁਣ ਇਹਨਾਂ ਨੂੰ ਚੰਬੜ ਗਿਆ। ਦਹਿਸ਼ਤਗਰਦ, ਰੋਗ ਸਟੇਟ, ਟਰਾਂਸਨੈਸ਼ਨਲ ਰਿਪਰੈਸ਼ਨ ਦਾ ਕਰਨ ਵਾਲਾ ਜਿਹੜਾ ਹੈ ਉਹ ਉਹਨਾਂ ਦਾ ਰੋਲ। ਸੋ ਇਸ ਸਾਰੇ ਦੇ ਚੱਲਦੇ ਆ ਜਿੱਥੇ ਇੱਕ ਪਾਸੇ ਕਾਨੂੰਨ ਆਪਣਾ ਰਾਹ ਲਏਗਾ, ਉਹਦੇ ਤੇ ਜੋ ਵੀ ਅਸੀਂ ਸਮਝਦੇ ਹਾਂ ਕਿ ਅਮਰੀਕਾ ਜਾਂ ਕੈਨੇਡਾ ਦੀਆਂ ਅਦਾਲਤਾਂ ਕਿੱਥੇ ਕੀ
ਉਹ ਫੈਕਟਸ ਔਰ ਐਵੀਡੈਂਸ ਦੇ ਨਾਲ ਹੋ। ਪਰ ਇਹ ਵਕਤ ਹੈ ਜਿੱਥੇ ਅਸੀਂ ਹੁਣ ਕਲੀਅਰਲੀ ਦੇਖੋ, ਬੇਸ਼ੱਕ ਅੱਜ ਜੋ ਇਜ਼ਰਾਈਲ ਨਾਜ਼ੀਆਂ ਦੇ ਵਾਂਗ ਬਿਹੇਵ ਕਰ ਰਿਹਾ ਫਲਸਤੀਨੀਆਂ ਨਾਲ, ਉਹਨੂੰ ਅਸੀਂ ਕੰਡੈਮ ਕਰਦੇ ਹਾਂ, ਲੇਕਿਨ ਕੁਝ ਚੀਜ਼ਾਂ ਪ੍ਰੈਸੀਡੈਂਟ ਹੁੰਦੀਆਂ ਨੇ। ਕਦੇ ਵੀ ਇਜ਼ਰਾਈਲ ਹੋਂਦ 'ਚ ਨਾ ਆਉਂਦਾ, ਭਾਵੇਂ ਉਹਦੇ ਥੱਲੇ ਹੋਰ ਕੀ ਲੌਬੀ ਜਾਂ ਉਹਦੇ ਡਿਫਰੈਂਟ ਰੀਜ਼ਨਸ ਵੀ ਨੇ, ਜੇ ਇਹ ਇੱਕ ਗਿਲਟ ਨਾ ਹੁੰਦਾ ਯੂਰਪ ਵਾਲਿਆਂ ਦੇ ਕਿ ਵੀ ਇਹ ਜੋ ਇਹਨਾਂ ਦੇ ਨਾਲ ਹੋਇਆ, ਜੋ ਹਿਟਲਰ ਜਾਂ ਨਾਜ਼ੀਆਂ ਜਾਂ ਦੂਜਿਆਂ ਨੇ ਕੀਤਾ, ਅਸੀਂ ਇਹਦੇ ਲਈ ਜ਼ਿੰਮੇਵਾਰ ਹਾਂ। ਉਹ ਜਿਹੜੀ ਕਲੈਕਟਿਵ ਗਿਲਟ ਕੌਨਸ਼ੀਅਸ ਸੀ, ਉਹਦੇ 'ਚੋਂ ਉਹ ਇਜ਼ਰਾਈਲ ਨਿਕਲਦਾ। ਹਾਲਾਂਕਿ ਵੱਖਰੀ ਕਹਾਣੀ ਹੈ ਕਿ ਉਹਨਾਂ ਨੇ ਜਾ ਕੇ ਜਿਹੜੇ ਇੱਕ ਸਟੇਬਲ ਵਸਦੇ ਫਲਸਤੀਨੀ ਲੋਕ ਸੀ ਉਹਨਾਂ ਨੂੰ ਬੇਘਰ ਕਰਕੇ ਉਹਨਾਂ ਨੂੰ, ਪਰ ਮੈਂ ਪ੍ਰੈਸੀਡੈਂਟ ਦੀ ਗੱਲ ਕਰ ਰਿਹਾ ਕਿ ਉਸ ਵਿਕਟਮਹੁੱਡ 'ਚੋਂ ਕਿ ਭਾਈ ਇਹ ਪਰਸੀਕਿਊਟ ਹੋਏ ਨੇ, ਹੋ ਰਹੇ ਨੇ, ਇਹਨਾਂ ਨੂੰ ਆਪਣਾ ਇੱਕ ਥਾਂ ਚਾਹੀਦੀ ਹੈ ਤਾਂ ਕਿ ਇਹ ਜਿਹੜਾ ਆਪਣਾ ਗੁਜ਼ਰ ਕਰ ਸਕਣ ਜਾਂ ਪਰਸੂਟ ਆਫ ਹੈਪੀਨੈਸ ਲੈ ਸਕਣ। ਸੋ ਮੈਂ ਸਮਝਦਾ ਵੀ ਇੱਕ ਤਾਂ ਇਹ ਸਾਡਾ ਕੰਮ ਇਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਨਾਲ ਕਾਫੀ ਸੌਖਾ ਕਰ ਦਿੱਤਾ ਹੈ। ਨਹੀਂ ਤਾਂ ਸਿੱਖ ਵੀ ਇਹ ਜੀ, ਹੁਣ ਜਦੋਂ ਕੋਈ ਕਹੇਗਾ ਜੀ ਉਹਨਾਂ ਨੂੰ ਅਸੀਂ ਇਨਵਾਈਟ ਕੀਤਾ ਜੀ, ਕਿ ਉਹ ਕਹਿੰਦੇ ਜੀ ਇਹਨਾਂ ਨੂੰ ਜੀ ਅਮਰੀਕਨ ਨੂੰ ਇੰਡੀਅਨ ਫੂਡ ਬੜਾ, ਮੈਂ ਕਿਹਾ ਘੱਟੋ ਘੱਟ ਜੇ ਤੁਹਾਡੇ ਮੂੰਹੋਂ ਸਿੱਖ ਲਫ਼ਜ਼ ਨਹੀਂ ਨਿਕਲਦਾ, ਪੰਜਾਬੀ ਫੂਡ ਹੀ ਕਹੋ। ਇਹ ਕਿਹੜਾ ਇੰਡੀਅਨ ਫੂਡ ਹੈ ਇਹਨਾਂ ਦਾ ਜੀ? ਕਿਹੜੀ ਯੂਪੀ ਬਿਹਾਰ ਦੀ ਖਿਚੜੀ ਖਵਾਉਂਦੇ ਹੋ ਤੁਸੀਂ ਉਹਨਾਂ ਨੂੰ ਲਿਜਾ ਕੇ ਮੂੰਗੀ ਮਸਰਾਂ ਦੀ ਦਾਲ ਦੀ? ਉਹ ਨਹੀਂ ਹੈ, ਇਹ ਪੰਜਾਬੀ ਫੂਡ ਹੈ। ਹੁਣ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੇ ਸਿੱਖਾਂ ਨੂੰ ਉਹ ਸਮਝਦੇ ਸੀ ਵੀ ਇਹ ਪੱਗ ਵਾਲੇ ਤਾਂ ਹੈ ਹੀ ਨੇ ਇੰਡੀਅਨ, ਹੋਰ ਕੋਈ ਹੈ ਕਿ ਨਹੀਂ ਹੈ, ਕਿਉਂਕਿ ਉਹ ਪਹਿਲਾਂ ਤਾਂ ਜਦੋਂ ਬ੍ਰਿਟਿਸ਼ ਪੀਰੀਅਡ ਦੇ ਵਿੱਚ ਜਾਂ ਉਸ ਤੋਂ ਬਾਅਦ ਸਿੱਖ ਆਉਂਦੇ ਸੀ ਬਾਹਰ ਪੱਗ ਵਾਲੇ, ਉਹਨਾਂ ਨੂੰ ਮਹਾਰਾਜੇ ਸਮਝਦੇ ਸੀ ਇੱਥੋਂ ਦੇ, ਕਿਉਂਕਿ ਪੱਗ ਮਹਾਰਾਜੇ ਦਾ ਚਿੰਨ੍ਹ ਸੀ, ਉਹਨਾਂ ਲਈ ਇਹ ਜਿਹੜੇ ਨੇ ਮਹਾਰਾਜੇ ਨੇ। ਫਿਰ ਇਹ ਹੋਇਆ ਵੀ ਇਹ ਪੱਗ ਵਾਲੇ ਤਾਂ ਸਰਟਨਲੀ ਇੰਡੀਅਨ ਨੇ, ਬਾਕੀ ਪਤਾ ਕਰੋ ਕੌਣ ਹੈ ਕਿ ਨਹੀਂ। ਲੇਕਿਨ ਹੁਣ ਜਿਸ ਲੈਵਲ ਦੇ ਉੱਤੇ ਇਹਨਾਂ ਨੇ ਨਤਾਰਾ ਕਰ ਦਿੱਤਾ ਇਸ ਜ਼ੁਲਮ ਦੇ ਨਾਲ, ਹੁਣ ਇਹ ਹੈ ਕਿ ਵੀ ਇਹਨਾਂ ਪੱਗ ਵਾਲਿਆਂ ਦੇ ਉੱਤੇ ਇੰਡੀਆ ਤਾਂ ਬਾਹਰ ਆ ਕੇ ਵੀ ਜਿਹੜਾ ਇਹਨਾਂ ਦੇ ਉੱਤੇ ਜ਼ੁਲਮ ਕਰ ਰਿਹਾ, ਇਹਨਾਂ ਨੂੰ ਮਾਰ ਰਿਹਾ। ਸੋ ਸਾਡੀ ਇੱਕ ਤਾਂ ਆਪਣੀ ਆਈਡੈਂਟੀਟੀ ਵਾਲੀ ਲੜਾਈ ਦੇ ਵਿੱਚ ਇਸ ਦੀ ਇੱਕ ਬਹੁਤ ਵੱਡੀ ਮਦਦ ਹੋਈ ਹੈ। ਦੂਸਰਾ ਖਾਲਿਸਤਾਨ, ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜਿਹੜੇ ਵੀ ਥੋੜ੍ਹੇ ਬਹੁਤ, ਹੁਣ ਤੁਸੀਂ ਜਦੋਂ ਵਾਕ ਅਰਾਊਂਡ ਕਰਦੇ ਹੋ ਜਾਂ ਟਰੈਵਲ ਅਰਾਊਂਡ ਮੈਂ ਕਰਦਾ, ਮੈਂ ਉਸ ਤਬਦੀਲੀ ਨੂੰ ਦੇਖ ਸਕਦਾ। ਘੱਟੋ ਘੱਟ ਇੱਕ ਅੱਧਾ ਬੰਦਾ ਜ਼ਰੂਰ ਆ ਕੇ ਹਮਦਰਦੀ ਵੀ ਉਹਨੇ, ਕਿਉਂਕਿ ਹੁਣ ਖਬਰਾਂ ਜੇ CBC ਤੋਂ ਲੈ ਕੇ CNN ਜਾਂ ਦੂਜੇ ਚੱਲ ਰਹੇ ਨੇ, ਉਹ ਸ਼ਕਲ ਦੇ ਨਾਲ ਵੀ ਦੇਖ ਰਹੇ ਨੇ, ਨਾਂ ਨਾਲ ਵੀ ਸਿੰਘ ਲੱਗਾ ਹੈ, ਪੱਗ ਵੀ ਹੈ, ਉਹਨੂੰ ਲੱਗਦਾ ਵੀ ਵਾਈ ਦੇ ਆਰ ਕਿਲਿੰਗ ਦੈਮ। ਫਿਰ ਜਿੱਥੇ ਉਹ ਐਕਸਪੋਜ਼ ਹੋ ਰਹੇ ਨੇ ਉੱਥੇ ਸਾਡਾ ਕੇਸ ਵੀ ਸਾਨੂੰ ਬਿਲਡ ਕਰਨ ਦੀ ਲੋੜ ਆ। ਜਿਵੇਂ ਕੱਲ੍ਹ ਵੀ ਅਸੀਂ ਜ਼ਿਕਰ ਕੀਤਾ ਸੀ ਵੀ ਕੈਨੇਡਾ ਸ਼ਾਇਦ ਉਹ ਅਕਾਲ ਪੁਰਖ ਦੇ ਭਾਣੇ 'ਚ ਕਿਤੇ ਨਾ ਕਿਤੇ ਉਹ ਗੇਮ ਬਣ ਰਹੀ ਹੁੰਦੀ ਹੈ। ਉਹਨਾਂ ਨੇ ਇੰਡੀਅਨ ਸਟੇਟ ਨੇ ਸਾਨੂੰ ਟਾਰਗੇਟ ਕਰਨ ਲਈ ਪਹਿਲਾਂ ਉਹ ਚੁਣਿਆ, ਉੱਥੇ ਹੀ ਇਹਨਾਂ ਦਾ ਜਿਹੜਾ ਭਾਂਡਾ ਵੀ ਭੱਜਿਆ। ਔਰ ਇਹ ਪੀਰੀਅਡ ਹੈ ਕਿ ਜਿੱਥੇ ਮਹਿਜ਼ ਅਸੀਂ ਕਿ ਜੀ ਇੱਥੋਂ ਤੱਕ ਕਲੇਮ ਕਿ ਜੀ ਅਸੀਂ ਪੀਸਫੁਲ ਹੈ, ਅਸੀਂ ਲੰਗਰ ਲਾਉਂਦੇ ਹਾਂ, ਅਸੀਂ ਪੰਜਵਾਂ ਵੱਡਾ ਧਰਮ ਹੈ, ਸਾਡੀਆਂ ਵੈਲਿਊਜ਼ ਫਾਊਂਡਿੰਗ ਫਾਦਰਸ ਦੀਆਂ ਵੈਲਿਊਜ਼ ਨਾਲ ਪੈਰਲਲ ਰਨ ਕਰਦੀਆਂ। ਮੈਂ ਸਮਝਦਾ ਵੀ ਸਾਨੂੰ ਹੁਣ ਫੋਕਸਡ ਢੰਗ ਨਾਲ ਖੁੱਲ੍ਹ ਕੇ ਖਾਲਿਸਤਾਨ ਦੀ ਲੌਬੀ ਕਰਨ ਦੀ ਲੋੜ ਹੈ, ਤਾਂ ਕਿ ਇਹ ਹੋਏ ਕਿ ਭਾਈ ਇਹ ਤਾਂ ਉੱਥੇ ਵਿਦਨ ਕੰਟਰੀ ਤਾਂ ਸੇਫ ਹੈ ਹੀ ਨਹੀਂ ਸੀ, ਬਾਹਰ ਆਏ ਤੇ ਨਿਸ਼ਾਨਾ ਨੇ, ਦੇ ਨੀਡ ਏ ਨੇਸ਼ਨ ਆਫ ਦੇਅਰ ਓਨ। ਇਹ ਸਾਡਾ ਜਿਹੜਾ ਮੁਤਾਲਬਾ ਇਸ ਢੰਗ ਦੇ ਨਾਲ ਹੋਣਾ ਚਾਹੀਦਾ। ਇਸ ਦੇ ਉੱਤੇ ਸਾਨੂੰ ਕੰਮ ਕਰਨ ਦੀ ਲੋੜ ਹੈ। ਔਰ ਮੈਂ ਦੇਖ ਰਿਹਾ ਜਿਵੇਂ ਅੱਜ ਹਾਲਾਂਕਿ ਪ੍ਰੋਗਰਾਮ ਸੀ, ਮੈਂ ਜਾ ਨਹੀਂ ਸਕਿਆ, ਇਸ ਵੇਲੇ ਵੀ ਬਹੁਤ ਸਾਰੇ ਸਿੱਖ ਗੁਰਦੁਆਰਿਆਂ ਦੇ ਨੁਮਾਇੰਦੇ ਜਥੇਬੰਦੀਆਂ ਉਹਨਾਂ ਦੀ ਟੈਲੀ ਕਾਨਫਰੰਸ ਚੱਲ ਰਹੀ ਹੈ। ਆਲਰੇਡੀ ਲੈਟਰ ਜਿਹੜਾ ਹੈ ਉਹ ਵਾਈਟ ਹਾਊਸ ਨੂੰ, ਪ੍ਰੈਜ਼ੀਡੈਂਟ ਬਾਈਡਨ ਔਰ ਦੂਸਰਿਆਂ ਨੂੰ ਜਾ ਰਿਹਾ, ਕਿਉਂਕਿ ਇੱਕ ਤਾਂ ਸਾਡਾ ਕੰਸਰਨ ਹੈ ਕਿ ਵਾਈਟ ਹਾਊਸ ਔਰ ਸਟੇਟ ਡਿਪਾਰਟਮੈਂਟ ਜਿਹੜੀ ਕਮਜ਼ੋਰ ਨੀਤੀ ਹੈ ਇੰਡੀਆ ਪ੍ਰਤੀ ਉਹ ਨਾ ਅਪਣਾਉਣ, ਜਿਹੜੀ ਉਹਨੂੰ ਨਾਟ ਡੀਲਿੰਗ ਵਿਦ ਦਾ ਕਿਡ ਗਲਵ ਜੋ ਵਾਸ਼ਿੰਗਟਨ ਪੋਸਟ ਨੇ ਕਿਹਾ, ਇਹ ਆਇਰਨ ਫਿਸਟ ਦੇ ਨਾਲ ਜਸਟਿਸ। ਔਰ ਮੈਂ ਸਮਝਦਾ ਕਿ ਵੀ ਇਸ ਸਾਰੇ ਦੇ ਨਾਲ ਇਹ ਗਰਾਊਂਡ ਆਲਰੇਡੀ ਤਿਆਰ ਹੋ ਗਏ। ਜਦੋਂ ਹੁੰਦਾ ਕਿ ਜੀ ਤੁਸੀਂ ਮਿਸਲ ਜਿੱਥੋਂ ਲਾਂਚ ਕਰਨੀ ਹੈ, ਉਹ ਮਿਸਲ ਪੈਡ ਹੁੰਦਾ, ਉਹ ਰੈਡੀ ਹੈ। ਜਿਹੜੀ ਹੈ ਇਸ ਵੇਲੇ ਭੋਏ ਜਿਹੜੀ ਹੈ ਉਹ ਵੱਤਰ ਆਈ ਹੋਈ ਹੈ, ਔਰ ਇਸ ਨੂੰ ਅੱਗੇ ਤੋਰਨ ਦੀ ਲੋੜ ਹੈ ਕਿ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਕੰਸਿਸਟੈਂਟ ਔਰ ਬਿਲਕੁਲ ਵਿਦਨ ਇੱਕ ਤਾਂ ਮੂਵਮੈਂਟ ਖਾਲਿਸਤਾਨ ਰੈਫਰੈਂਡਮ ਦੀ ਹੈ ਹੀ ਹੈ, ਜਿਸ ਨੇ ਦੱਸਿਆ ਵੀ ਇੰਡੀਆ ਨੇ ਕਿਵੇਂ ਉੱਥੇ ਤਾਂ ਜੋ ਉਹਨਾਂ ਨੇ 80s ਦੇ ਵਿੱਚ ਸਾਡੀ ਮੂਵਮੈਂਟ ਨੂੰ ਦਹਿਸ਼ਤਗਰਦ ਕਹਿ ਕੇ
ਜਾਂ ISI ਦੇ ਖਾਤੇ 'ਚ ਪਾ ਕੇ, ਹੁਣ ਕੈਨੇਡਾ 'ਚ ਤਾਂ ISI ਨਹੀਂ ਹੈ, ਅਮਰੀਕਾ 'ਚ ਤਾਂ ਨਹੀਂ ਹੈ, ਸੋ ਇਹਨਾਂ ਦਾ ਉਹ ਪ੍ਰੋਪੇਗੈਂਡਾ ਵੀ ਟੁੱਟ ਗਿਆ ਜਿਹੜਾ ਹਰ ਹਾਲਤ 'ਚ ਸਾਨੂੰ ਪਾਕਿਸਤਾਨ ਨਾਲ ਨੱਥੀ ਕਰਨ ਦੀ ਲਾਈਨ ਸੀ। ਅੱਛਾ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਇਹ ਜਿਹੜੇ ਜਿਨ੍ਹਾਂ ਨੇ ਇੱਥੇ ਆ ਕੇ ਅਸਾਈਲਮ ਲਈ ਜਾਂ ਸ਼ੈਲਟਰ ਲਈ, ਜੇ ਉਹ ਵੀ ਮਹਿਫੂਜ਼ ਨਹੀਂ ਨੇ ਤਾਂ ਇਹਦਾ ਮਤਲਬ ਇਹ ਹੈ ਕਿ ਵੀ ਸਾਡੇ ਲਈ ਦੁਨੀਆ 'ਚ ਕੋਈ ਥਾਂ ਵੀ ਮਹਿਫੂਜ਼ ਨਹੀਂ ਹੈ। ਸੋ ਸਾਨੂੰ ਆਪਣਾ ਮਹਿਫੂਜ਼ ਮੁਲਕ ਖਾਲਿਸਤਾਨ ਦਰਿਆਏ ਜਮਨਾ ਤੋਂ ਵਾਘਾ ਤੱਕ ਚਾਹੀਦਾ ਹੈ, ਔਰ ਇਹ ਸੂਟ ਵੀ ਕਰਦਾ ਹੈ। ਇਕੱਲੀ ਗੱਲ ਇਹ ਨਹੀਂ ਹੈ ਕਿ ਵੀ ਸਾਡਾ ਹੀ ਹੱਕ ਹੈ, ਬਹੁਤ ਵਾਰੀ ਲੋੜ ਚੋਂ ਹੀ ਬਹੁਤ ਕੁਝ ਪੈਦਾ ਹੁੰਦਾ ਹੈ। ਬਿਲਕੁਲ। ਔਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਇਹ ਇੱਕ ਬਫਰ ਸਟੇਟ, 3 ਨਿਊਕਲੀਅਰ ਸਟੇਟਸ ਦੇ ਵਿਚਾਲੇ ਇੰਡੀਆ, ਪਾਕਿਸਤਾਨ, ਚਾਈਨਾ, ਜਿਹੜੇ ਨੇ ਪਿਛਲੇ ਜੇ 75 ਸਾਲਾਂ 'ਚ ਦੇਖੀਏ, ਭਾਰਤ ਚੀਨ ਜੰਗ ਵੀ ਹੋਈ 62 ਦੇ ਵਿੱਚ, ਹੁਣ 2020 ਤੋਂ ਗਲਵਾਨ ਵੈਲੀ ਤੋਂ ਲੈ ਕੇ ਅਜੇ ਪਿਛਲੇ ਕੱਲ੍ਹ ਹੀ ਜਿਹੜਾ ਇੰਡੀਆ ਨੇ ਕਿਹਾ ਜੀ ਅਸੀਂ ਹੱਕ ਰਿਜ਼ਰਵ ਰੱਖਦੇ ਹਾਂ, ਤੁਸੀਂ ਜਿਹੜਾ ਸਿਆਚਨ ਗਲੇਸ਼ੀਅਰ ਦੇ ਨੇੜੇ ਪਾਕਿਸਤਾਨ ਦੀ ਗਿਫਟਿਡ ਜਿਹੜੀ ਟੈਰੀਟਰੀ ਆ ਚਾਈਨਾ ਨੂੰ 1963 ਐਕਟ ਦੇ ਥੱਲੇ ਤੁਸੀਂ ਉੱਥੇ ਸੜਕ ਬਣਾ ਰਹੇ ਹੋ, ਇਹਦਾ ਮਤਲਬ ਕਿਸੇ ਵੇਲੇ ਵੀ ਫਲੇਅਰ ਅਪ ਹੋ ਸਕਦਾ ਹੈ। ਭਾਰਤ ਔਰ ਪਾਕਿਸਤਾਨ ਦੇ ਵਿਚਾਲੇ ਤਾਂ ਅਸੀਂ ਦੇਖਦੇ ਹੀ ਹਾਂ, ਉਹ 65 ਹੋਏ, 71 ਹੋਏ, 99 ਹੋਏ, ਜਾਂ ਹੁਣ ਈਵਨ ਵਿਦਨ ਵਾਇਲੇਟਿੰਗ ਦਾ ਸੋਵਰਨਿਟੀ ਆਫ ਦਾ ਕੰਟਰੀ। ਸੋ ਕਿਸੇ ਵੇਲੇ ਵੀ ਖਾਲਿਸਤਾਨ ਇੱਕੋ ਇੱਕ ਇਸ ਗੱਲ ਦੀ ਗਾਰੰਟੀ ਹੈ ਕਿ ਇਹਨਾਂ ਤਿੰਨੋਂ ਹੀ ਬਫਰ ਦੇ ਤੌਰ ਤੇ ਬਣ ਕੇ ਇਹਨਾਂ ਤਿੰਨਾਂ ਨੂੰ ਸੈਪਰੇਟ ਕਰੇਗਾ। ਔਰ ਇਹੀ ਉਸ ਖਿੱਤੇ ਦੇ ਵਿੱਚ ਜਿੱਥੇ 1/3 ਦੇ ਲਗਭਗ ਇਨਸਾਨੀਅਤ ਵਸਦੀ ਹੈ, ਜੇ ਤੁਸੀਂ ਸਾਊਥ ਏਸ਼ੀਆ ਸਮੇਤ ਚਾਈਨਾ ਕਾਊਂਟ ਕਰੋ, ਤੇ ਇਹੀ ਰਸਤਾ ਹੈ। ਔਰ ਮੈਂ ਸਮਝਦਾ ਵੀ ਇਹ ਗੱਲ ਇੱਥੋਂ ਦੇ ਜਿਹੜੇ ਪੋਲੀਟੀਸ਼ੀਅਨਸ ਨੇ, ਲਾਅ ਮੇਕਰਸ ਨੇ, ਓਪੀਨੀਅਨ ਮੇਕਰਸ ਨੇ, ਡਿਸੀਜਨ ਮੇਕਰਸ ਨੇ, ਉਹਨਾਂ ਦੇ ਖਾਨੇ ਵਿੱਚ ਪਾਈ ਜਾ ਸਕਦੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।